ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਮਾਰਚ 2016 24 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਵੀਕਐਂਡ ਕਿੱਥੇ ਤੇ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਇਸ ਐਤਵਾਰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਗੁਰਦੁਆਰਾ ਕਮੇਟੀ ਸਿੱਖਸ ਫਾਰ ਜਸਟਿਸ, ਦੁਆਬਾ ਸਿੱਖ ਐਸੋਸੀਏਸ਼ਨ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੇ ਹੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਕਰਾਨਾ ਦਿਵਸ ਰੱਖਿਆ ਗਿਆ ਸੀ, ਜਿਹੜੀ ਬੜੀ ਯੂਨੀਕ ਵਿਕਟਰੀ ਅਕਾਲ ਪੁਰਖ ਨੇ ਪੰਥ ਨੂੰ ਦਿੱਤੀ। ਪੁਰਤਗਾਲ ਚੋਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਐਕਸਟਰਾਡਾਈਟ ਕਰਕੇ ਇੰਡੀਆ ਲਿਜਾਣ ਲਈ ਜਿਹੜੀ ਉਹਨਾਂ ਦੀ ਕੁਚੇਸ਼ਟਾ ਸੀ, ਮੰਦਭਾਵਨਾ ਸੀ, ਔਰ ਜਿਸ ਦੇ ਲਈ ਉਹਨਾਂ ਨੇ ਲੀਗਲ ਔਰ ਹਰ ਕਿਸਮ ਦਾ ਪੋਲੀਟੀਕਲ ਡਿਪਲੋਮੈਟਿਕ ਪ੍ਰੈਸ਼ਰ ਵੀ ਪੁਰਤਗਾਲ ਸਰਕਾਰ ਤੇ ਲਿਆਂਦਾ। ਕਿਤੇ ਨਾ ਕਿਤੇ ਇੰਗਲੈਂਡ ਦੀ ਗਵਰਨਮੈਂਟ ਵੀ ਜਿਹੜੀ ਹੈ ਇਸ ਗੁਨਾਹ ਦੇ ਵਿੱਚ ਭਾਗੀਦਾਰ ਸੀ ਜੀ। ਲੇਕਿਨ ਮੈਂ ਸਮਝਦਾ ਹਾਂ ਵੀ ਜਿਸ ਤਰੀਕੇ ਨਾਲ ਪੰਥ ਨੇ ਇਹ ਲੜਾਈ ਲੜੀ, ਸਿੱਖਸ ਫਾਰ ਜਸਟਿਸ ਨੇ ਅਗਵਾਈ ਦਿੱਤੀ, ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਡਿਪਲੋਮੈਟਿਕ ਫਰੰਟ ਦੇ ਉੱਤੇ ਵੀ, ਪੋਲੀਟੀਕਲ ਫਰੰਟ ਤੇ ਵੀ ਲੌਬੀ ਕੀਤੀ, ਲੀਗਲ ਫਾਈਟ ਵੀ ਸੀ, ਔਰ ਮੀਡੀਆ ਦੇ ਐਂਗਲ ਤੋਂ ਵੀ ਸਾਰੀ ਕਮਿਊਨਿਟੀ ਇਕਜੁੱਟ ਸੀ ਜੀ। ਸੋ ਇਹ ਸਾਡੀ ਬੜੀ ਯੂਨੀਕ ਵਿਕਟਰੀ ਹੈ ਪੰਥ ਦੀ। ਸੋ ਸ਼ੁਕਰਾਨਾ ਦਿਵਸ ਜਿਹੜਾ ਬਹੁਤ ਸਾਰੀਆਂ ਥਾਵਾਂ ਤੇ ਮਨਾਇਆ ਗਿਆ, ਜਿਸ ਨੂੰ ਈਵਨ ਲਿਸਬਨ ਪੁਰਤਗਾਲ ਦੇ ਵਿੱਚ ਵੀ ਇਹ ਦਿਨ ਸੀ, ਇੰਗਲੈਂਡ ਦੇ ਵਿੱਚ ਸੀ। ਸੋ ਰਿਚਮੰਡ ਹਿੱਲ ਵੀ ਮੁੱਖ ਤੌਰ ਦੇ ਉੱਤੇ ਜਿਹੜਾ ਦੀਵਾਨ ਹੈ ਇਸੇ ਹੀ ਦਿਨ ਨੂੰ ਸਮਰਪਿਤ ਸੀ, ਔਰ ਮੈਨੂੰ ਐਜ਼ ਏ ਕੀ ਨੋਟ ਸਪੀਕਰ ਜਿਹੜਾ ਇਨਵਾਈਟ ਕੀਤਾ ਹੋਇਆ ਸੀ। ਔਰ ਬੜਾ ਅੱਛਾ ਜਿਹੜਾ 2-3 ਘੰਟੇ ਦਾ ਪ੍ਰੋਗਰਾਮ ਜਦੋਂ ਕਿ ਸੰਗਤ ਹੁੰਦੀ ਹੈ ਮੈਕਸਿਮਮ ਜੀ, ਉਹ ਇੱਕ ਚੰਗੇ ਢੰਗ ਨਾਲ ਹੋਇਆ। ਕੀਰਤਨੀ ਸਿੰਘਾਂ ਨੇ ਵੀ ਇਸ ਲਾਈਨ ਦੇ ਉੱਤੇ ਜਿੱਥੇ ਵੀਰ ਰਸ ਦੇ ਸ਼ਬਦ ਪੜ੍ਹੇ, ਉੱਥੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ, ਬਾਦਲ ਸਰਕਾਰ ਦਾ ਉੱਥੇ ਕਿਸ ਕਿਸਮ ਦਾ ਰੋਲ ਹੈ, ਔਰ ਜੋ ਕੁਝ ਚਾਰ ਚਫੇਰੇ ਹੋ ਰਿਹਾ ਹੈ ਉਸ ਦੇ ਮੱਦੇ-ਨਜ਼ਰ ਕੌਮ ਨੂੰ ਕੌਮੀ ਕਾਰ ਖਾਲਿਸਤਾਨ ਬਣਾਉਣ ਔਰ ਅਣਖ ਨਾਲ ਜੀਣ ਦੀ ਪ੍ਰੇਰਨਾ ਦਿੱਤੀ ਜੀ। ਇਸੇ ਤਰ੍ਹਾਂ ਹੀ ਜਿਹੜੇ ਕਥਾਵਾਚਕ ਵੀਰ ਸਨ, ਉਹਨਾਂ ਨੇ ਵੀ ਪੂਰੇ ਵੇਰਵੇ ਦੇ ਨਾਲ ਜਿੱਥੇ ਕੌਮੀ ਹਾਲਾਤ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਖਾਸ ਤੌਰ ਤੇ ਉਹਨਾਂ ਸਿੱਖਾਂ ਨੂੰ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਰਹੇ ਨੇ ਜਾਂ ਟੋਪੀ ਦੇ ਇਸ ਕਾਨਸੈਪਟ ਨੂੰ, ਜਿਸ ਨੂੰ ਅਸੀਂ ਹਮੇਸ਼ਾ ਹੀ ਹਿੰਦੂਤਵਾ ਦੀ ਥਰਡ ਟੀਮ ਕਿਹਾ ਜੀ, ਇਸ ਨੂੰ ਪ੍ਰਮੋਟ ਕਰ ਰਹੇ ਨੇ। ਉਹਨਾਂ ਨੇ ਉਦਾਹਰਨਾਂ ਦੇ ਕੇ ਗਾਂਧੀ ਦੇ ਬਾਰੇ ਜ਼ਿਕਰ ਕੀਤਾ ਕਿ ਭਾਈ ਗਾਂਧੀ ਦਾ ਰਵੱਈਆ ਸਿੱਖਾਂ ਪ੍ਰਤੀ ਕੀ ਸੀ, 10ਵੇਂ ਪਾਤਸ਼ਾਹ ਪ੍ਰਤੀ ਉਸਨੇ ਕੀ ਕਿਹਾ, ਤੇ ਜਿਹੜਾ ਆਮ ਆਦਮੀ ਪਾਰਟੀ ਦਾ ਇਸ ਵੇਲੇ ਪ੍ਰੇਰਨਾ ਸਰੋਤ ਹੈ ਜਾਂ ਜਿਸ ਲੀਹ ਦੇ ਉੱਤੇ ਉਹ ਦੇਸ਼ ਨੂੰ ਚਲਾਉਣਾ ਚਾਹੁੰਦੇ ਨੇ, ਉਹ ਗਾਂਧੀ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਕਿ ਗਾਂਧੀ ਕਿੱਥੇ ਲੈ ਕੇ ਜਾਏਗਾ। ਸੋ ਇਹ ਇੱਕ ਬੜਾ ਐਪਰੀਸ਼ੀਏਬਲ ਸਟੈਪ ਹੁੰਦਾ ਹੈ, ਕਿਉਂਕਿ ਬਹੁਤ ਵਾਰ ਅਸੀਂ ਕੀਰਤਨੀਆਂ ਤੇ ਕਥਾਵਾਚਕਾਂ ਤੇ ਪ੍ਰਚਾਰਕਾਂ ਤੇ ਜਾਂ ਕਈ ਵਾਰ ਢਾਡੀਆਂ ਤੇ ਵੀ ਸ਼ਿਕਾਇਤ ਕਰਦੇ ਜੀ ਕਿ ਉਹ ਜਿਹੜੇ ਨੇ ਖੁੱਲ ਕੇ ਗੱਲ ਨਹੀਂ ਕਰਦੇ ਜਾਂ ਅਜੋਕੇ ਹਾਲਾਤ ਦੀ ਗੱਲ ਨਹੀਂ ਕਰਦੇ, ਪਿਛਲਾ ਇਤਿਹਾਸ ਸੁਣਾਉਂਦੇ ਨੇ। ਸੋ ਇਹ ਇੱਕ ਇਸ ਵਾਰ ਯੂਨੀਕ ਗੱਲ ਸੀ ਕਿ ਜਿਹੜੇ ਬਾਹਰੋਂ ਵਿਜ਼ਿਟ ਕਰ ਰਹੇ ਕੀਰਤਨੀ ਔਰ ਕਥਾਵਾਚਕ ਸਨ, ਉਹਨਾਂ ਨੇ ਵੀ ਬੜੀ ਮਜ਼ਬੂਤੀ ਦੇ ਨਾਲ ਪੰਥ ਦੀ ਗੱਲ ਕੀਤੀ। ਔਰ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ, ਉਹਨਾਂ ਨੇ ਜਿੱਥੇ ਪੰਥ ਦੀ ਇਸ ਜਿੱਤ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਸਿੱਖ ਡੇ ਪੈਰੇਡ ਦਾ ਵੀ ਜ਼ਿਕਰ ਕੀਤਾ ਜਿਹੜੀ ਕਿ 23 ਅਪ੍ਰੈਲ ਨੂੰ ਹੈ। ਔਰ ਭਾਈ ਅਵਤਾਰ ਸਿੰਘ ਪੰਨੂ ਜਿਹੜੇ ਕਿ ਕੋਆਰਡੀਨੇਟਰ ਨੇ ਸਿੱਖਸ ਫਾਰ ਜਸਟਿਸ ਦੇ, ਉਹਨਾਂ ਨੇ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਜਿਹੜਾ ਕੌਮ ਦਾ ਸੰਕਲਪ ਹੈ, ਕੌਮੀ ਘਰ ਦਾ, ਖਾਲਿਸਤਾਨ ਦਾ, ਉਸ ਨੂੰ ਉਹਨਾਂ ਨੇ ਉਸ ਦੇ ਉੱਤੇ ਫੋਕਸ ਕੀਤਾ। ਔਰ ਮੁੱਢਲੇ ਤੌਰ ਤੇ ਕਿਉਂਕਿ ਮਾਹੌਲ ਜਿਹੜਾ ਉਹ ਬਿਲਕੁਲ ਉਹੀ ਸੀ ਜੋ ਕਿ ਹੋਣਾ ਚਾਹੀਦਾ ਜਦੋਂ ਅਸੀਂ ਕੋਈ ਵੀ ਇਸ ਕਿਸਮ ਦੀ ਵਿਕਟਰੀ ਜਿਸ ਨੂੰ ਸ਼ੁਕਰਾਨਾ ਰੂਪ ਚ ਸੈਲੀਬ੍ਰੇਟ ਕਰਦੇ ਜੀ। ਸੋ ਅਸੀਂ ਵੀ ਜਿੱਥੇ ਹਾਲਾਂਕਿ ਪਿਛਲੇ ਹਫਤੇ ਅਸੀਂ ਟੀਵੀ 84 ਦੇ ਦਰਸ਼ਕਾਂ ਜਾਂ ਸਰੋਤਿਆਂ ਨੇ ਤਾਂ ਉਸ ਨੂੰ ਦੇਖਿਆ ਸੁਣਿਆ ਸੀ ਕਿ ਕਿਵੇਂ
34 ਕਾਂਗਰਸਮੈਨਾਂ ਨੇ, ਜਿਨ੍ਹਾਂ 'ਚ 8 ਸੈਨੇਟਰ ਨੇ ਪੱਤਰ ਲਿਖ ਕੇ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਜਿਹਦੇ 'ਚ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਕੀਤੀ, ਉੱਥੇ ਸਿੱਖਾਂ ਦੀ ਅਡਰੀ ਹੋਂਦ ਧਰਮ ਦੇ ਤੌਰ ਤੇ ਔਰ ਸਿੱਖਾਂ ਨਾਲ ਹੋ ਰਹੀ ਡਿਸਕ੍ਰਿਮੀਨੇਸ਼ਨ ਦੀ ਗੱਲ ਕੀਤੀ ਜੀ। ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੂੰ ਵੀਜ਼ਾ ਡਿਨਾਈ ਕਰਨਾ ਉਹਨਾਂ ਦੇ ਗਰੁੱਪ ਨੂੰ ਜਿਹੜੇ ਜਾਣਾ ਚਾਹੁੰਦੇ ਸੀ। ਸੋ ਅਸੀਂ ਜਿਹੜਾ ਮੁੱਖ ਤੌਰ ਦੇ ਉੱਤੇ ਹਿਸਟੋਰੀਕਲ ਪਰਸਪੈਕਟਿਵ ਨਾਲ ਹੀ ਗੱਲ ਕੀਤੀ ਕਿ ਜਦੋਂ ਵੀ ਕੋਈ ਸਾਮਰਾਜ ਜਾਂਦਾ ਹੈ, ਜਿਵੇਂ ਜੇ ਮੁਗਲ ਗਏ, ਫਿਰ ਅਫਗਾਨ ਜਾਂ ਅੰਗਰੇਜ਼, ਤੇ ਉਹਦਾ ਇੱਕ ਸਿੰਪਟਮ ਹੁੰਦਾ ਹੈ ਕਿ ਜਦੋਂ ਐਨਾਰਕੀ ਐਂਡ ਕੇਓਸ ਹੁੰਦਾ ਹੈ, ਉਥਲ ਪੁਥਲ, ਕੋਈ ਲਾ ਐਂਡ ਆਰਡਰ ਨਾ ਰਹਿਣਾ, ਕਿਸੇ ਸਿਸਟਮ ਤੇ ਇਤਬਾਰ ਨਾ ਹੋਣਾ, ਹਰ ਚੀਜ਼ ਜਿਹੜੀ ਹੈ ਉਹ ਲੱਗਣਾ ਕਿ ਪਤਾ ਨਹੀਂ ਕੱਲ ਕਿਉਂ ਜਿਹਾ ਚੜ੍ਹਨੇ। ਔਰ ਅਸੀਂ ਜੋ ਖਾਸ ਤੌਰ ਤੇ ਹਰਿਆਣੇ ਦੇ ਵਿੱਚ ਇਸ ਜਾਟ ਰਿਜ਼ਰਵੇਸ਼ਨ ਅੰਦੋਲਨ ਦੀ ਆੜ ਵਿੱਚ ਹੋਇਆ, ਜੋ ਕੁਝ ਭਾਰਤ ਭਰ ਵਿੱਚ ਹੋ ਰਿਹਾ, ਉਸ ਦੇ ਮੱਦੇਨਜ਼ਰ ਇਹ ਕਿਹਾ ਕਿ ਵੀ ਇਹ ਸਿਸਟਮ ਜਿਹੜਾ ਹੈ ਆਲਰੇਡੀ ਰੋਟਨ ਸਿਸਟਮ ਹੈ, ਸੜਿਆ ਹੋਇਆ ਸਿਸਟਮ ਹੈ। ਔਰ ਅਸੀਂ 30-32 ਸਾਲ 'ਚ ਜਿੱਥੇ ਆਪਣੀ ਗੱਲ ਨੂੰ ਜਾਰੀ ਰੱਖਿਆ ਔਰ ਉਸ ਦਾ ਨਤੀਜਾ ਹੈ ਕਿ ਬਾਹਰ ਅੱਜ ਸਾਡੀ ਵਿਕਟਰੀ ਪੁਰਤਗਾਲ ਦੇ ਵਿੱਚ ਹੋਈ ਹੈ, ਔਰ ਜਿਸ ਤਰੀਕੇ ਨਾਲ ਈਵਨ ਅਮਰੀਕਨ ਕਾਂਗਰਸਮੈਨ ਔਰ ਸੈਨੇਟਰ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਨੂੰ ਰੈਕਗਨਾਈਜ਼ ਕਰ ਰਹੇ ਨੇ। ਸੋ ਉਹ ਦਿਨ ਦੂਰ ਨਹੀਂ ਹੈ ਜਦੋਂ ਅਸੀਂ ਆਪਣੀ ਮੰਜ਼ਿਲ ਹਾਸਲ ਕਰਾਂਗੇ, ਲੇਕਿਨ ਉਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਟੀਮਿਸਟ ਅਪਰੋਚ, ਜਿਸ ਨੂੰ ਅਸੀਂ ਆਸ਼ਾਵਾਦੀ ਜਿਹੜੀ ਹੈ ਪਹੁੰਚ, ਔਰ ਫਿਰ ਉਸ ਦੇ ਲਈ ਐਫਰਟ। ਔਰ ਇਸ ਗੱਲ ਦਾ ਧਿਆਨ ਰੱਖੀਏ ਕਿ ਵੀ ਜਿਵੇਂ ਮੈਂ ਹਮੇਸ਼ਾ ਹੀ ਦੁਹਰਾਉਂਦਾ, ਕਿਉਂਕਿ ਹਰ ਭਾਸ਼ਣ ਦੇ ਵਿੱਚ ਥੋੜਾ ਬਹੁਤ ਜਿਹੜਾ ਉਹ ਦੁਹਰਾ ਹੁੰਦਾ, ਕਿਉਂਕਿ ਫੈਕਟਸ ਤਾਂ ਬਦਲਦੇ ਨਹੀਂ ਨੇ ਜੀ, ਤੇ ਜਿਹੜਾ ਕਨਕਲੂਜਨ ਵੀ ਹੁੰਦਾ ਉਹ ਤੁਹਾਡੀ ਵਿਲ ਦੇ ਉੱਤੇ। ਔਰ ਮੈਂ ਹਮੇਸ਼ਾ ਹੀ 19ਵੀਂ ਸਦੀ ਦੇ ਅਖੀਰ 'ਚ ਜਿਹੜਾ ਯਹੂਦੀਆਂ ਨੇ ਸਲੋਗਨ ਦਿੱਤਾ ਸੀ ਕਿ ਯੂ ਵਿਲ ਇਟ ਯੂ ਵਿਨ ਇਟ, ਔਰ ਮੈਂ ਕਿਹਾ ਕਿ ਜੇ ਉਹਨਾਂ ਨੇ ਤਾਂ ਹੁਣ ਦਿੱਤਾ ਹੈ, ਸਾਡੇ ਗੁਰੂ ਨੇ ਤਾਂ ਨਿਸ਼ਚੈ ਕਰ ਆਪਣੀ ਜੀਤ ਕਰੋ। ਔਰ ਸਾਡੀ ਤਾਂ ਗ੍ਰੀਟਿੰਗ ਜਿਹੜੀ ਆਪਸੀ ਮਿਲਣੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਸ ਦੇ ਵਿੱਚ ਹੀ ਅਸੀਂ ਵਿਕਟਰੀ ਦੀ ਗੱਲ ਕਰਦੇ ਹਾਂ, ਫਤਿਹ ਦੀ ਗੱਲ ਕਰਦੇ ਹਾਂ। ਸੋ ਖਾਲਸਾ ਕੋਈ ਦਿਲਗੀਰੀ ਢਹਿੰਦੀ ਕਲਾ ਦਾ ਨਾਂ ਨਹੀਂ ਹੈ। ਔਰ ਜਦੋਂ ਅਸੀਂ ਕੁਛ ਹਜ਼ਾਰ ਸਾਂ, ਸਾਡੇ ਕੋਲ ਕੋਈ ਵੱਡਾ ਤੋਪਖਾਨਾ ਨਹੀਂ ਸੀ, ਘੋੜਸਵਾਰ ਹੀ ਸਨ ਸਿੱਖ, ਉਦੋਂ ਉਹਨਾਂ ਨੇ ਮਾਈਟੀ ਮੁਗਲ ਐਮਪਾਇਰ ਔਰ ਅਫਗਾਨ ਤਾੜਵੀ ਔਰ ਹਰੀ ਸਿੰਘ ਨਲੂਏ ਵਰਗੇ ਜਰਨੈਲਾਂ ਨੇ ਜੋ ਜਿਹਾ ਇਤਿਹਾਸ ਸਿਰਜੇ। ਅੱਜ ਤਾਂ ਅਸੀਂ 30 ਮਿਲੀਅਨ ਹੈ, 4 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਖਾਂਦੇ ਪੀਂਦੇ ਆ, ਵੱਡੀਆਂ ਵੱਡੀਆਂ ਜਹਾਜ਼ ਜਿੱਡੀਆਂ ਕਾਰਾਂ ਨੇ ਔਰ ਵੱਡੇ ਵੱਡੇ ਘਰ ਨੇ ਜੀ। ਤੇ ਇਸ ਸਭ ਦੇ ਬਾਵਜੂਦ ਵੀ ਜੇ ਸਾਨੂੰ ਲੱਗੇ ਕਿ ਵੀ ਸਾਨੂੰ ਦੇਸ਼ ਨਹੀਂ ਚਾਹੀਦਾ ਜਾਂ ਇੰਡੀਆ ਬਹੁਤ ਵੱਡੀ ਤਾਕਤ ਹੈ ਔਰ ਬਹੁਤ ਹੋਏਗਾ, ਵੀ ਇਹ ਨਹੀਂ ਹੈ। ਸਾਨੂੰ ਇੱਕ ਡਿਟਰਮੀਨੇਸ਼ਨ ਦੇ ਨਾਲ ਜਿਹੜਾ ਮੂਵ ਕਰਨ ਦੀ ਅੱਗੇ ਲੋੜ ਹੈ। ਸੋ ਵੈਲ ਰਿਸੀਵਡ ਸੀ, ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੀਆਂ ਗੈਦਰਿੰਗਸ ਦੇ ਵਿੱਚ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਹੋਏ ਜਿਹੜੇ TV 84 ਦੇਖਦੇ ਨੇ। ਔਰ ਇਸੇ ਤਰ੍ਹਾਂ ਇੱਕ ਭੈਣ ਜੀ ਜਿਹੜੇ ਆਏ ਥੱਲੇ ਲੰਗਰ 'ਚ ਜੀ, ਔਰ ਉਹਨਾਂ ਨੇ ਆ ਕੇ ਪਹਿਲਾਂ ਮੈਨੂੰ ਪੁੱਛਿਆ ਵੀ ਤੁਹਾਡਾ ਇਹ ਨਾਂ ਹੈ, ਮੈਂ ਕਿਹਾ ਜੀ ਹਾਂ। ਔਰ ਫਿਰ ਉਹਨਾਂ ਨੇ ਜਿੰਨੇ ਐਡਮਿਰੇਸ਼ਨ ਦੇ ਸ਼ਬਦ ਕਹੇ, ਉਹਨਾਂ ਦੇ ਤਾਂ ਮੈਂ ਕਾਬਲ ਨਹੀਂ ਹੈ, ਪਰ ਮੈਂ ਇਹ ਮਹਿਸੂਸ ਕਰਦਾ, ਉਹਨਾਂ ਨੂੰ ਵੀ ਮੈਂ ਕਿਹਾ ਵੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿ ਸਾਡੀਆਂ ਭੈਣਾਂ ਇਸ ਪਾਸੇ ਦਿਲਚਸਪੀ ਰੱਖਦੀਆਂ ਨੇ ਜਾਂ ਉਹਨਾਂ ਨੂੰ ਇਸ ਪਾਸੇ ਕੌਮੀ ਘਰ ਵੱਲ ਉਹਨਾਂ ਦੀ ਰੁਚੀ ਹੈ। ਔਰ ਇਹ ਇੱਕ ਪੋਜ਼ਿਟਿਵ ਗੱਲ ਹੈ ਕਿ ਜਿਹਦੇ ਥੱਲੇ TV 84 ਦੀ ਟੀਮ ਵੀ ਮੌਜੂਦ ਸੀ। 2-2.5 ਘੰਟੇ ਜਿਹੜਾ ਉਸ ਦਾ ਲਾਈਵ ਪ੍ਰਸਾਰਣ ਹੋਇਆ ਜੀ। ਔਰ ਕੁੱਲ ਮਿਲਾ ਕੇ ਜਿਹੜਾ ਇਹ ਇੱਕ ਸਫਲ ਪ੍ਰੋਗਰਾਮ ਸੀ। ਔਰ ਇਸ ਗੱਲ ਦੀ ਪ੍ਰਬੰਧਕਾਂ ਨੂੰ ਵੀ ਤਸੱਲੀ ਸੀ, ਕਿਉਂਕਿ ਜਦੋਂ ਵੀ ਇੱਕ ਤਾਂ ਨਿਰਵਿਘਨ ਕੋਈ ਸਮਾਪਤ ਹੋ ਜਾਏ, ਇਹ ਵੀ ਵੱਡੀ ਗੱਲ ਹੁੰਦੀ ਹੈ। ਜੀ ਜੀ। ਤੇ ਦੂਸਰਾ ਅਸੀਂ ਸਮਝਦੇ ਹਾਂ ਵੀ ਜਦੋਂ ਸਾਰਿਆਂ ਦੀ ਰਾਏ ਇੱਕ ਦੂਜੇ ਨਾਲ ਮਿਲਦੀ ਹੋਏ ਨੇ ਤਾਂ ਬਹੁਤ ਵਾਰੀ ਸਟੇਜ ਤੋਂ ਇੱਕ ਬੋਲ ਕੇ ਹਟਦਾ ਹੈ, ਦੂਜਾ ਉਹਨੂੰ ਕੱਟਣ ਤੇ ਲੱਗ ਜਾਂਦਾ ਜੀ। ਔਰ ਬਹੁਤ ਸਾਰੇ ਸਾਡੇ ਜਿਹੜੇ ਰੈਗੂਲਰ ਦਰਸ਼ਕ ਨੇ, ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਫਾਰਮੈਟ ਤੋਂ ਪਤਾ ਲੱਗਦਾ ਕਿ ਪ੍ਰੋਗਰਾਮ ਹੈ, ਉਹਨਾਂ ਦੀ ਵੀ ਹਾਜ਼ਰੀ ਸੀ ਜੀ। ਸੋ ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਵੀ ਕਰਦੇ ਹਾਂ। ਵੈਸੇ ਕੁਝ ਨਹੀਂ ਵੀ ਆਏ, ਲੇਕਿਨ ਉਹਨਾਂ ਨੇ ਜ਼ਰੂਰ ਜਦੋਂ ਲਾਈਵ ਬ੍ਰਾਡਕਾਸਟ ਦਾ ਹੋਏ ਤਾਂ ਕਹਿੰਦੇ ਵੀ ਘਰ ਬਹਿ ਕੇ ਦੇਖਦੇ, ਘਰ ਬੈਠ ਕੇ ਦੇਖਦੇ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਇੱਕ ਪੋਜ਼ਿਟਿਵ ਗੱਲ ਸੀ। ਔਰ 23 ਅਪ੍ਰੈਲ ਦੀ ਪਰੇਡ ਲਈ ਵੀ ਮੈਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਵੀ ਹੁਣ ਨਗਰ ਕੀਰਤਨ ਤਾਂ ਦੁਨੀਆ ਭਰ 'ਚ ਸਿੱਖ ਕਰਦੇ ਨੇ, ਲੱਖਾਂ ਦੀ ਗਿਣਤੀ 'ਚ ਹੁੰਦੀ ਹੈ ਸੰਗਤ ਉਹਦੇ 'ਚ, ਪਰ ਇਸ ਪਰੇਡ ਦੀ ਇੱਕ ਖਾਸ ਅਹਿਮੀਅਤ ਹੈ। ਔਰ ਇਹ ਇਸ ਲਈ ਹੈ ਕਿ 84 'ਚ
ਜੂਨ 84 ਦਾ ਘੱਲੂਘਾਰਾ ਵਾਪਰਿਆ। ਉਸ ਤੋਂ ਬਾਅਦ ਜਦੋਂ 15 ਅਗਸਤ ਦੀ ਪੈਰੇਡ ਆਈ ਨੈਕਸਟ ਈਅਰ, ਤੇ ਉਹ ਸਿੰਘਾਂ ਨੇ ਇੱਥੇ ਉਹਨਾਂ ਦੇ ਫਲੋਟ ਫਲਾਟ ਸਾਰੇ ਉਲਟਾ ਦਿੱਤੇ ਸੀ, ਸਭ ਇੰਡੀਆ ਡੇ ਪੈਰੇਡ ਖਤਮ ਕਰਤੀ। ਉਤੋਂ ਹੈਲੀਕਾਪਟਰ ਆ ਰਹੇ ਨੇ, ਹਾਲਾਂਕਿ ਸਫ਼ਰ ਕੀਤਾ ਨੌਜਵਾਨਾਂ ਨੇ ਜੀ, ਕਿਉਂਕਿ ਜੋ ਵੀ ਅੱਗੋਂ ਹਰਾਸਮੈਂਟ ਹੁੰਦੀ ਹੈ, ਕੁਝ ਉਹਨਾਂ 'ਚ ਬਿਨਾਂ ਕਾਗਜ਼ਾਂ ਵਾਲੇ ਪੁੱਤਰਾਂ ਵਾਲੇ ਸੀ ਜੀ। ਲੇਕਿਨ ਉਸ ਤੋਂ ਬਾਅਦ ਸਿੱਖਾਂ ਨੇ ਕਿਹਾ ਵੀ ਨੋ ਮੋਰ ਵਿਦ ਇੰਡੀਆ, ਔਰ ਹੁਣ ਅਸੀਂ ਆਪਣੀ ਪੈਰੇਡ ਕਰਾਂਗੇ। ਔਰ ਜਿਹੜੀ ਸਿੱਖ ਡੇ ਪੈਰੇਡ ਹੈ ਨਿਊਯਾਰਕ ਦੀ, ਉਹਦਾ ਜਨਮ ਹੀ ਇਸ ਰਿਬੈਲੀਅਨ 'ਚੋਂ ਹੋਇਆ ਜੀ। ਸੋ ਮੈਂ ਯਾਦ ਕਰਵਾਇਆ ਕਿ ਵੀ ਇਹ ਸਾਡੀ ਖਾਲਿਸਤਾਨੀ ਪੈਰੇਡ ਹੈ, ਕਿਉਂਕਿ ਇਸ ਨੇ ਇਹ ਪਹਿਲਾ ਦੌਰ ਹੀ ਸੀ ਤੇ ਐਲਾਨ ਕਰ ਦਿੱਤਾ ਕਿ ਬਈ ਹੁਣ ਨਹੀਂ, ਹੁਣ ਇੰਡੀਆ ਨਾਲ ਕੋਈ ਸਬੰਧ ਨਹੀਂ। ਔਰ ਸਾਡੇ ਕੋਲ ਰਾਊਟ ਵੀ ਉਹ ਹੈ ਜਿੱਥੋਂ ਇਹ ਪੈਰੇਡ ਜਾਂਦੀ ਹੈ, ਜਿੱਥੋਂ ਸਾਰੀਆਂ ਹੀ ਨੈਸ਼ਨਲ ਪੈਰੇਡ, ਚਾਈਨੀਜ਼, ਆਇਰਿਸ਼ ਡੇ ਪੈਰੇਡ, ਸੇਂਟ ਪੈਟ੍ਰਿਕ ਔਰ ਬਾਕੀ ਪਾਕਿਸਤਾਨ ਇੰਡੀਆ ਡੇ ਪੈਰੇਡ ਜਿਹੜੀਆਂ ਨੇ ਉਸੇ ਰਾਊਟ ਤੋਂ ਨੇ। ਸੋ ਅਸੀਂ ਆਲਰੇਡੀ ਬਿਨਾਂ ਖਾਲਿਸਤਾਨ ਅਜੇ ਸਾਡੇ ਕੋਲ ਨੇਸ਼ਨ ਨਹੀਂ ਹੈ, ਪਰ ਸਾਡੀ ਜਿਹੜੀ ਆਈਡੈਂਟੀਟੀ ਹੈ, ਪਛਾਣ ਹੈ ਇੱਕ ਸਿੱਖ ਦੇ ਤੌਰ ਤੇ, ਸਿੱਖ ਡੇ ਪੈਰੇਡ ਨਿਊਯਾਰਕ ਦੀ ਬਹੁਤ ਅਹਿਮੀਅਤ ਰੱਖਦੀ ਹੈ ਜੀ। ਸੋ ਅਸੀਂ ਇਸ ਗੱਲ ਦੀ ਜਿਹੜੀ ਹੈ ਅਪੀਲ ਵੀ ਕਰਾਂਗੇ ਹੁਣੇ ਹੀ, ਭਾਵੇਂ ਉਹਨਾਂ ਨੇ ਜਿਹੜੇ ਮੇਨ ਆਰਗੇਨਾਈਜ਼ਰ ਹੁੰਦੇ ਨੇ ਰਿਚਮੰਡ ਹਿਲ ਕਲਚਰਲ ਸੁਸਾਇਟੀ, ਉਹਨਾਂ ਨੇ ਐਡਵਰਟਾਈਜ਼ਮੈਂਟ ਦੇਣ ਦਾ ਵੀ ਟੀਵੀ 84 ਨੂੰ ਇਕਰਾਰ ਕੀਤਾ ਹੈ ਕਿ ਵੀ ਉਹ ਰਨ ਵੀ ਕਰਨਗੇ। ਅਸੀਂ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਇਸ ਦੀਆਂ ਪ੍ਰੈਪਰੇਸ਼ਨਸ ਹੋਣਗੀਆਂ ਇਸ ਗੱਲ ਨੂੰ ਅੱਗੇ ਤੋਰਾਂਗੇ। ਨਾਲ ਦੀ ਨਾਲ 9 ਅਪ੍ਰੈਲ ਨੂੰ ਕੈਪੀਟਲ ਹਿਲ ਦੇ ਉੱਤੇ ਵਾਸ਼ਿੰਗਟਨ ਡੀਸੀ ਵੀ ਪੈਰੇਡ ਦੀ ਪਲੈਨਿੰਗ ਹੈ। ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਵੱਲੋਂ ਡਿਜ਼ਾਇਰਡ ਪਰਮਿਟ ਵਗੈਰਾ ਉਸ ਲਈ ਲੈ ਲਏ ਗਏ ਨੇ। ਸਿਕਸ ਫਾਰ ਜਸਟਿਸ ਵੀ ਜਿਹੜੀ ਹੈ ਉਸ ਨੂੰ ਉਸ ਦੇ ਨਾਲ ਜਿਹੜੀ ਹੈ ਉਹਨੂੰ ਸਪੀਅਰ ਹੈਡ ਕਰ ਰਹੀ ਹੈ ਜੀ। ਸੋ ਜਦੋਂ ਹੀ ਇਸ ਦਾ ਵੀ ਹੋਰ ਵੇਰਵੇ ਸਾਹਮਣੇ ਆਣਗੇ ਅਸੀਂ ਦਰਸ਼ਕਾਂ ਨੂੰ ਜਿਹੜਾ ਹੈ ਉਹ ਅਵੇਅਰ ਕਰਾਂਗੇ। ਸੋ ਉਹ ਪਹਿਲਾਂ ਹੀ 9 ਅਪ੍ਰੈਲ ਵੀ ਮਾਰਕ ਕਰ ਲੈਣ ਤੇ 23 ਅਪ੍ਰੈਲ ਵੀ ਮਾਰਕ ਕਰ ਲੈਣ। ਸੋ ਇਹ ਵੀਕਐਂਡ ਦੀ ਕਾਰਗੁਜ਼ਾਰੀ। ਜੀ ਰਾਉ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਅਹਿਮ ਇਸ਼ੂ। ਮੇਰਾ ਖਿਆਲ ਹੈ ਜੀ ਬ੍ਰੇਕ ਲੈ ਲਓ ਤੇ ਫਿਰ ਸੈਗਮੈਂਟ ਪ੍ਰੋਪਰਲੀ ਡਿਸਕਸ ਹੋ ਜਾਂਦਾ ਹੈ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਮਿਲਦੇ ਹਾਂ ਆਫਟਰ ਦਿਸ ਸ਼ਾਰਟ